ਜਗਤੁਮੇ ਗਾਇਕ ਤੇ ਪੰਜਾਬੀ ਰਹਿਤਲ ਦੀ ਪਛਾਣ ਆਲਮ ਲੋਹਾਰ ਹੋਰਾਂ ਦੀ 45ਵੀਂ ਬਰਸੀ ਦੇ ਮੌਕੇ ਉੱਤੇ ਪੰਜਾਬੀ ਯੂਨੀਅਨ ਦੀ ਛਤਰ ਛਾਵੇਂ ਪੰਜਾਬ ਹਾਊਸ 'ਚ ਉਚੇਚਾ ਸੈਮੀਨਾਰ ਕਰਵਾਇਆ ਗਿਆ, ਜਿਹਦੀ ਪ੍ਰਧਾਨਗੀ ਪੰਜਾਬੀ ਤਹਿਰੀਕ ਦੇ ਆਗੂ ਇਲਿਆਸ ਘੁੰਮਣ ਹੋਰਾਂ ਕੀਤੀ, ਜਦਕਿ ਮੁਦੱਸਰ ਇਕਬਾਲ ਬੱਟ ਹੋਰੀ ਉਚੇਚੇ ਪ੍ਰਾਹੁਣੇ ਸਨ। ਇਸ ਮੌਕੇ ਉੱਤੇ ਗੱਲਬਾਤ ਕਰਨ ਵਾਲਿਆਂ ਆਖਿਆ ਕਿ ਆਲਮ ਲੋਹਾਰ ਹੋਰਾਂ ਪੰਜਾਬੀ ਰਹਿਤਲ ਦੇ ਸਫੀਰ ਦਾ ਕਿਰਦਾਰ ਅਦਾ ਕੀਤਾ ਹੈ। ਅੱਜ ਤੇ ਕੋਈ ਚੰਗੀ ਗੱਲ ਹੋਵੇ ਜਾਂ ਮੰਦੀ ਹੋਵੇ, ਸੋਸ਼ਲ ਮੀਡੀਆ ਰਾਹੀਂ ਮਿੰਟਾਂ ਸਕਿੰਟਾਂ 'ਚ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋ ਜਾਂਦੀ ਹੈ। ਪਰ ਜਦੋਂ ਆਲਮ ਲੋਹਾਰ ਹੋਰਾਂ ਆਪਣੇ ਕੈਰੀਅਰ ਦਾ ਆਗਾਜ਼ ਕੀਤਾ ਤੇ ਨਾ ਉਦੋਂ ਸੋਸ਼ਲ ਮੀਡੀਆ ਸੀ, ਨਾ ਹਰ ਘਰ ਦੇ ਵਿੱਚ ਟੀਵੀ ਦੀ ਸਕਰੀਨ ਸੀ, ਸਿਰਫ ਇੱਕ ਰੇਡੀਓ ਸੀ ਜਿਹਦੇ ਰਾਹੀਂ ਪੰਜਾਬੀ ਫਨਕਾਰਾਂ ਨੂੰ ਆਪਣੇ ਫਨ ਦਾ ਇਜ਼ਹਾਰ ਕਰਨ ਦਾ ਮੌਕਾ ਬੜਾ ਘੱਟ ਮਿਲਦਾ ਸੀ। ਆਲਮ ਲੋਹਾਰ ਹੋਰਾਂ ਆਪਣੇ ਬਚਪਨੇ ਦੇ ਵਿੱਚ ਜੋ ਤਸੱਵੁਫ ਦੀ ਜਾਗ ਉਹਨਾਂ ਨੂੰ ਲੱਗੀ, ਜਿਹੜੀ ਮੁਹੱਬਤ, ਜਿਹੜੀ ਮੈਂ ਸਮਝਦਾ ਹਾਂ ਕਿ ਉਹਨਾਂ ਨੂੰ ਆਪਣੇ ਘਰੋਂ ਜਿਹੜਾ ਇੱਕ ਇਸ਼ਕੇ ਹਕੀਕੀ ਦੀ ਗੁੜਤੀ ਮਿਲੀ, ਉਹਨਾਂ ਨੇ ਤਾਹਯਾਤ ਸਾਰੀ ਉਮਰ ਉਹਨੂੰ ਆਪਣੇ ਫਨ ਦਾ ਹਿੱਸਾ ਬਣਾਇਆ, ਬਲਕਿ ਆਪਣੇ ਫਨ ਦੀ ਰੂਹ ਬਣਾਇਆ। ਬਹੁਤ ਘੱਟ ਲੋਕ ਅਜਿਹੇ ਖੁਸ਼ ਨਸੀਬ ਔਰ ਖੁਸ਼ਕਿਸਮਤ ਹੁੰਦੇ ਨੇ ਜਿਨ੍ਹਾਂ ਦੇ ਜਾਣ ਮਗਰੋਂ ਉਹਨਾਂ ਦਾ ਵਰਸਾ ਵੀ ਜ਼ਿੰਦਾ ਰਹਿੰਦਾ ਹੈ। ਆਲਮ ਲੋਹਾਰ ਜੀ ਉਹ ਖੁਸ਼ਕਿਸਮਤ ਨੇ ਜਿਨ੍ਹਾਂ ਦੀ ਕਬਰ ਵੀ ਜੀਂਦੀ ਹੈ ਤੇ ਜਿਨ੍ਹਾਂ ਦੀ ਔਲਾਦ ਵੀ ਜ਼ਿੰਦਾ ਹੈ, ਔਰ ਸਦੀਆਂ ਤੀਕਰ, ਜਦ ਤੀਕਰ ਪੰਜਾਬ ਦਾ ਨਾਂ ਜ਼ਿੰਦਾ ਰਹੇਗਾ, ਜਦ ਤੀਕਰ ਪੰਜਾਬੀ ਰਹਿਤਲ ਦੀ ਗੱਲ ਹੋਏਗੀ, ਜਦ ਤੀਕਰ ਪੰਜਾਬੀ ਫੋਕ ਦੀ ਗੱਲ ਹੋਏਗੀ, ਆਲਮ ਲੋਹਾਰ ਜੀ, ਆਲਮ ਲੋਹਾਰ ਦਾ ਖਾਨਵਾਦਾ ਉਨੀ ਦੇਰ ਤੀਕਰ ਪੰਜਾਬੀਆਂ ਦੇ ਦਿਲ ਵਿੱਚ ਜ਼ਿੰਦਾ ਰਹੇਗਾ। ਸੱਜਣੋ ਤੇ ਮਿੱਤਰੋ, ਅੱਜ ਅਸੀਂ ਪੰਜਾਬ ਹਾਊਸ ਵਿੱਚ ਇੱਕ ਐਸੇ ਬੰਦੇ ਦੀ ਯਾਦ 'ਚ ਇਕੱਠੇ ਹੋਏ ਹਾਂ ਜਿਹਦਾ ਪੰਜਾਬੀ ਕਲਚਰ ਵਾਸਤੇ, ਪੰਜਾਬੀ ਵਸੇਬ ਵਾਸਤੇ, ਪੰਜਾਬੀ ਗਾਇਕੀ ਵਿੱਚ ਬਹੁਤ ਵੱਡਾ ਨਾਂ ਹੈ। ਮੇਰੀ ਮੁਰਾਦ ਹਾਜੀ ਆਲਮ ਲੋਹਾਰ ਤੋਂ ਹੈ। ਉਹਨਾਂ ਦੀ ਅੱਜ 45ਵੀਂ ਬਰਸੀ ਹੈ ਔਰ ਅਸੀਂ ਇਹ ਸਮਝਦੇ ਹਾਂ ਕਿ ਉਹਨਾਂ ਦੀ ਖਿਦਮਤ ਦਾ ਅਸੀਂ ਕਿਸੇ ਸ਼ਕਲ 'ਚ ਵੀ ਦਾਅਵਾ ਨਹੀਂ ਕਰ ਸਕਦੇ ਅਗਰ ਉਹਨੂੰ ਯਾਦ ਨਾ ਕਰੀਏ। ਅਸੀਂ ਆਲਮ ਲੋਹਾਰ ਦੇ ਸ਼ਖਸੀਅਤ ਨੂੰ ਯਕੀਨਨ ਭੁੱਲੇ ਹੋਏ ਹਾਂ। ਜਿਵੇਂ ਨਦੀਮ ਰਜ਼ਾ ਨਾਲ ਗੱਲ ਕੀਤੀ ਕਿ ਕਿਸੇ ਵੀ ਸਰਕਾਰੀ ਇਦਾਰੇ ਜਾਂ ਕਿਸੇ ਵੀ ਦੀਗਰ NGOs ਨੂੰ ਇਹ ਤੌਫੀਕ ਨਹੀਂ ਹੋਈ ਕਿ ਉਹ ਆਲਮ ਲੋਹਾਰ ਦੀ ਯਾਦ ਵਿੱਚ ਜਾਂ ਉਹਨੂੰ ਯਾਦ ਕਰਨ ਦੇ ਹਵਾਲੇ ਨਾਲ ਉਹਨਾਂ ਦੇ ਸ਼ਾਇਆਨ ਸ਼ਾਨ ਕੋ ਤਕਰੀਬ ਦਾ ਇਨਕਾਦ ਕਰੇ। ਲੇਕਿਨ ਪੰਜਾਬ ਹਾਊਸ ਦਾ ਇਹ ਖਾਸਾ ਹੈ ਕਿ ਉਹ ਆਪਣੇ ਲੀਡਰਾਂ ਨੂੰ, ਆਪਣੇ ਕਾਇਦੀਨ ਨੂੰ, ਆਪਣੇ ਉਹਨਾਂ ਸੇਵਕਾਂ ਅਤੇ ਉਹਨਾਂ ਸੱਜਣਾਂ ਨੂੰ ਯਾਦ ਕਰਦਾ ਹੈ ਜਿਨ੍ਹਾਂ ਪੰਜਾਬੀ ਵਾਸਤੇ ਕੰਮ ਕੀਤਾ, ਜਿਨ੍ਹਾਂ ਪੰਜਾਬੀ ਦੀ ਰਹਿਨੁਮਾਈ ਕੀਤੀ ਜਾਂ ਜਿਨ੍ਹਾਂ ਪੰਜਾਬੀ ਰਹਿਤਲ ਦੇ ਵਸੇਬ ਵਾਸਤੇ ਆਪਣਾ ਕਿਰਦਾਰ ਅਦਾ ਕੀਤਾ। ਅੱਜ ਗੱਲ ਹੋ ਰਹੀ ਹੈ ਆਲਮ ਲੋਹਾਰ ਹੋਰਾਂ ਜੀ ਦੀ, ਅੱਜ ਉਹਨਾਂ ਦੀ ਬਰਸੀ ਹੈ ਅਤੇ ਮੈਂ ਸਮਝਦਾ ਹਾਂ ਕਿ ਅਗਰ ਪੰਜਾਬ ਦੀ ਪਹਿਚਾਣ ਅਤੇ ਪੰਜਾਬ ਦੀ ਸ਼ਨਾਖਤ ਅਤੇ ਪੰਜਾਬ ਦੇ ਕਲਚਰ ਦੀ ਗੱਲ ਹੋਵੇ ਤਾਂ ਆਲਮ ਲੋਹਾਰ ਹੋਰਾਂ ਤੋਂ ਬਗੈਰ ਨਹੀਂ ਹੋ ਸਕਦੀ। ਅਗਰ ਤੁਸੀਂ ਸੂਫੀਜ਼ਮ ਦੀ ਗੱਲ ਕਰੋਗੇ ਅਤੇ ਉਹਨਾਂ ਨੇ ਆਪਣੀ ਗਾਇਕੀ ਦੇ ਵਿੱਚ ਜਿਹੜਾ ਸੂਫੀਜ਼ਮ ਮੁਤਾਰਫ ਕਰਾਇਆ, ਔਰ ਜਿਹੜੇ ਸਾਡੇ ਸੂਫੀ ਅਦੀਬ ਸੀਗੇ, ਦਾਨਿਸ਼ਵਰ ਸੀਗੇ, ਉਹਨਾਂ ਦਾ ਕਲਾਮ ਜਿਹੜਾ ਸੀ, ਸ਼ਾਇਰਾਂ ਦਾ, ਸਾਡੇ ਬਾਬਿਆਂ ਦਾ ਜਿਹੜਾ ਕਲਾਮ ਸੀਗਾ, ਉਹ ਉਹਨਾਂ ਨੇ ਪੜ੍ਹ ਕੇ ਜਿਹੜੀ ਪਹਿਚਾਣ ਦੇ ਦਿੱਤੀ ਪੰਜਾਬ ਨੂੰ, ਉਹ ਦੂਜਾ ਅੱਜ ਤੱਕ ਕੋਈ ਵੀ ਨਾ ਦੇ ਸਕਿਆ ਅਤੇ ਨਾ ਮੇਰਾ ਖਿਆਲ ਹੈ ਦੇ ਸਕੇਗਾ। ਉਹਨਾਂ ਦੀ ਔਲਾਦ ਕਰਦੀ ਪਈ ਹੈ, ਅਸੀਂ ਉਹਨਾਂ ਦੀ ਲਈ ਦੁਆ ਗੋ ਹਾਂ ਕਿ ਉਹ ਇੰਝ ਹੀ ਆਪਦੇ ਵਾਲਦ ਦੇ ਨਕਸ਼ੇ ਕਦਮ 'ਤੇ ਚੱਲਦੇ ਰਹਿਣ। ਮੈਂ ਸਮਝਦਾ ਹਾਂ ਕਿ ਉਹ ਪੰਜਾਬ ਦਾ ਮਾਡਲ ਸੀ। ਉਹਨਾਂ ਦੇ ਵਿੱਚ ਤੁਹਾਨੂੰ ਪੂਰਾ ਪੰਜਾਬ ਨਜ਼ਰ ਆਏਗਾ। ਉਹਨਾਂ ਦੀ ਸ਼ਾਇਰੀ ਦੇ ਵਿੱਚ ਉਹਨਾਂ ਨੇ ਜਿਹੜੇ ਮੇਲੇ ਠੇਲਿਆਂ ਦੇ ਉੱਤੇ ਜਾ ਕੇ ਜਿਹੜਾ ਕਲਾਮ ਗਾ ਛੱਡਿਆ ਹੈ, ਉਹ ਕੋਈ ਨਹੀਂ ਗਾ ਸਕਦਾ। ਰਲਤੀਆਂ ਆਖਿਆ ਕਿ ਆਲਮ ਲੋਹਾਰ ਹੋਰਾਂ ਪੰਜਾਬੀ ਦਾਸਤਾਨ ਤੇ ਗੀਤ ਨੂੰ ਆਪਣੇ ਖਾਸ ਰੰਗ 'ਚ ਗਾ ਕੇ ਵੱਖਰੀ ਪਛਾਣ ਦਿੱਤੀ। ਜਿੱਥੇ ਉਹ ਵੱਡੇ ਗਾਇਕ ਸਨ, ਉੱਥੇ ਅਜਿਹੇ ਸ਼ਾਇਰ ਵੀ ਸਨ ਜਿਸ ਨੇ ਪੰਜਾਬ ਦੇ ਵਸਣ ਵਾਲਿਆਂ ਦੇ ਜਜ਼ਬਿਆਂ ਦਾ ਇਜ਼ਹਾਰ ਆਪਣੇ ਗੀਤਾਂ ਰਾਹੀਂ ਕੀਤਾ। ਔਰ ਮੇਰੇ ਖਿਆਲ ਨਾਲ ਮੁਆਸ਼ਰੇ ਦੀ ਅਸਲ ਪਹਿਚਾਣ ਇਹਨਾਂ ਫਨਕਾਰਾਂ ਦੇ ਜ਼ਰੀਏ ਹੀ ਪੂਰੀ ਦੁਨੀਆ ਤੱਕ ਪਹੁੰਚਦੀ, ਵਰਨਾ ਸ਼ਾਇਦ ਪੰਜਾਬੀ ਬੋਲਣ ਵਾਲੀ ਜ਼ਬਾਨ ਵੀ ਤੁਸੀਂ ਦੇਖਿਆ ਹੋਵੇਗਾ ਕਿ ਤੁਸੀਂ ਕਿਸੇ ਹੋਰ ਸੂਬੇ 'ਚ ਵੀ ਚਲੇ ਜਾਓਗੇ ਆਪਣੇ ਮੁਲਕ ਦੇ ਵਿੱਚ, ਅਤੇ ਉੱਥੇ ਸ਼ਾਇਦ ਪੰਜਾਬੀ ਸਮਝਣ ਵਾਲੇ ਲੋਕ ਵੀ ਘੱਟ ਹੋਣਗੇ। ਲੇਕਿਨ ਜਿਹੜੇ ਫਨਕਾਰ ਨੇ ਉਹ ਪੂਰੀ ਦੁਨੀਆ ਤੱਕ ਜਿਹੜਾ ਨਾ ਉਸ ਜ਼ਬਾਨ ਨੂੰ, ਉਸ ਕਲਚਰ ਨੂੰ ਇੰਟਰੋਡਿਊਸ ਕਰਵਾਉਂਦੇ ਨੇ। ਔਰ ਇਹ ਮੈਂ ਸਮਝਣਾ ਕਿ ਫਨਕਾਰਾਂ ਦਾ ਸਭ ਨਾਲੋਂ ਵੱਡਾ ਜਿਹੜਾ ਕੰਮ ਹੈ, ਜਿਹੜੇ ਫਨਕਾਰ ਕਰਦੇ ਨੇ ਪਏ, ਜਿਨ੍ਹਾਂ ਦੇ ਵਿੱਚ ਪੰਜਾਬੀ ਦੀ ਅਗਰ ਗੱਲ ਕੀਤੀ ਜਾਏ ਤਾਂ ਉਹ ਸਭ ਨਾਲੋਂ ਪਹਿਲਾ ਨਾਮ ਹੀ ਆਲਮ ਲੋਹਾਰ ਦਾ ਹੁੰਦਾ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਪੰਜਾਬੀ ਦੀ ਖਿਦਮਤ ਕੀਤੀ ਔਰ ਜਿਸ ਤਰ੍ਹਾਂ ਪੰਜਾਬੀ ਨੂੰ ਜ਼ਿੰਦਾ ਰੱਖਿਆ ਗਿਆ। ਆਲਮ ਲੋਹਾਰ ਨੇ ਗਾਇਆ ਸੀ, ਇਹ ਧਰਤੀ ਪੰਜ ਦਰਿਆਵਾਂ ਦੀ, ਇਹਦੀਆਂ ਰੀਸਾਂ ਕੌਣ ਕਰੇ। ਉਹਨੇ ਇਹ ਵੀ ਗਾਇਆ ਸੀ, ਮੈਂ ਗੱਭਰੂ ਪੁੱਤ ਪੰਜਾਬ ਦਾ, ਮੈਨੂੰ ਜੱਗ ਸਾਰਾ ਇਹ ਜਾਣਦਾ। ਇਹ ਗੱਲਾਂ ਦੇਖੋ
ਖੁਦ ਉਹਨਾਂ ਦੇ ਉੱਤੇ ਲੱਗਦੀਆਂ ਨੇ, ਉਹਨਾਂ ਦੇ ਉੱਤੇ ਪੂਰੀਆਂ ਉਤਰਦੀਆਂ ਨੇ ਭੱਟ ਸਾਹਿਬ, ਕਿ ਕਿਵੇਂ ਇੱਕ ਧਰਤੀ ਦਾ ਪੁੱਤਰ ਉੱਠ ਕੇ ਤੇ ਧਰਤੀ ਨੂੰ ਹੀ ਵਡਿਆ ਰਿਹਾ ਹੈ। ਇਹ ਫਰਕ ਹੁੰਦਾ ਹੈ ਇੱਕ ਆਮ ਫਨਕਾਰ ਤੇ ਇੱਕ ਲੋਕ ਫਨਕਾਰ, ਤੇ ਲੋਕਾਂ ਦਾ ਮਨਪਸੰਦ ਜਿਹੜਾ ਫਨਕਾਰ ਹੁੰਦਾ ਹੈ ਉਹ ਨਿਰੀ ਆਪਣੀਆਂ ਤਾਰੀਫਾਂ ਨਹੀਂ ਕਰਦਾ, ਉਹ ਆਪਣੇ ਦੁੱਖ ਸੁੱਖ ਵੀ ਉਹਨਾਂ ਬਿਆਨ ਕੀਤੇ ਨੇ, ਜਿਵੇਂ ਆਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਵੇ ਕਿਸੇ ਨੇ ਮੇਰੀ ਗੱਲ ਨਾ ਸੁਣੀ, ਉਹਨਾਂ ਦੀ ਆਪਣੇ ਦੁੱਖ ਸਨ, ਲੇਕਿਨ ਉਸ ਦੁੱਖ ਨੂੰ ਵੀ ਉਹਨਾਂ ਧਰਤੀ ਦਾ ਦੁੱਖ ਬਣਾ ਦਿੱਤਾ। ਸਾਡੇ ਜਿਹੜੀ ਸੀ ਨਾ ਇਹ ਬੜੇ ਹੀ ਇੱਕ ਸ਼ਾਨਦਾਰ ਰਵਾਇਤ ਸੀ, ਜਦੋਂ ਰੇਡੀਓ ਟੀਵੀ ਔਰ ਦੂਜੇ ਯਾਨੀ ਵਸਾਇਲ ਨਹੀਂ ਸਨ ਮੌਜੂਦ, ਫਨਕਾਰ ਪਿੰਡ ਪਿੰਡ ਜਾ ਕੇ ਗਾਉਂਦੇ ਔਰ ਸੌਂਗ ਬਣ ਕੇ ਲੋਕਾਂ ਨੂੰ ਖੁਦ ਯਾਨੀ ਹੀਰੋ ਬਣ ਕੇ ਉਹੋ ਜਿਹੇ ਕੱਪੜੇ ਮਿਰਜ਼ਾ ਸਾਹਿਬਾਂ ਵਾਲੇ ਪਾ ਕੇ, ਹੀਰ ਰਾਂਝੇ ਦੇ ਪਾ ਕੇ, ਹੋਰ ਸਾਡੇ ਕਿਰਦਾਰਾਂ ਦੇ, ਇਹਨਾਂ ਜਿਹੜੇ ਸਾਡੇ ਆਲਮ ਲਵਾਰ ਸਾਹਿਬ ਨੇ ਨਾ, ਇਹਨਾਂ ਪੰਜਾਬ ਦਾ ਸ਼ਾਇਦ ਹੀ ਕੋਈ ਪਿੰਡ ਛੱਡਿਆ ਹੋਵੇ ਜਿੱਥੇ ਉਹ ਨਾ ਤਸ਼ਰੀਫ ਲੈ ਕੇ ਗਏ ਹੋਣ। ਪੰਜਾਬ ਨੂੰ ਇੱਕ ਮੁੱਠ ਕਰਨ, ਉਹਦੀ ਏਕਤਾ ਨੂੰ ਮਜ਼ਬੂਤ ਕਰਨ ਵਿੱਚ ਆਲਮ ਲਵਾਰ ਦਾ ਬੜਾ ਹੀ ਭਰਵਾਂ ਕਿਰਦਾਰ ਹੈ। ਆਲਮ ਲੋਹਾਰ ਜੀ ਦੀ ਯਾਦ 'ਚ ਹੋਣ ਵਾਲੇ ਇਸ ਸੈਮੀਨਾਰ ਰਾਹੀਂ ਜਿੱਥੇ ਇੱਕ ਮਹਾਨ ਪੰਜਾਬੀ ਸੇਵਕ ਨੂੰ ਸਲਾਮੀ ਪੇਸ਼ ਕੀਤੀ ਗਈ, ਉੱਥੇ ਹੀ ਇਹ ਵੀ ਮਿਥਿਆ ਗਿਆ ਕਿ ਪੰਜਾਬੀ ਯੂਨੀਅਨ ਉਹਨਾਂ ਦੀ ਪੰਜਾਬ ਸੇਵਾ ਉੱਤੇ ਕਿਤਾਬ ਤੇ ਡਾਕੂਮੈਂਟਰੀ ਰਾਹੀਂ ਖਰਾਜੇ ਤਹਿਸੀਨ ਪੇਸ਼ ਕਰੇਗੀ। ਇਕੱਠ ਦੇ ਅਖੀਰ ਉੱਤੇ ਮਰਹੂਮ ਦੀ ਮਗਫਰਤ ਲਈ ਦੁਆਏ ਖੈਰ ਕੀਤੀ ਗਈ। ਕੈਮਰਾਮੈਨ ਅਲੀ ਕੈਸਰ, ਮੁਹੰਮਦ ਉਮਰ ਤੇ ਉਸਮਾਨ ਬੱਟ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ ਟੀਵੀ ਲਾਹੌਰ।